ਪੰਜਾਬ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਆਂ ਵਿਚਕਾਰ ਇੱਕ ਪਿਆਰ ਦਾ ਦਰਿਆ ਪੰਜਾਬੀ ਲਹਿਰ ਜੋ ਇਸ ਧਰਤੀ ਨੂੰ ਪਿਆਰ ਰਾਹੀਂ ਸਹਿਰਾਬ ਕਰ ਰਿਹਾ ਹੈ ਔਰ ਇਸ ਪਿਆਰ ਦੀ ਬਦੌਲਤ ਜੋ ਵੀ ਇਸ ਦੀ ਸੇਵਾ ਕਰਦਾ ਹੈ ਪੰਜਾਬੀ ਲਹਿਰ ਇਸ ਦਾ ਸਨਮਾਨ ਜ਼ਰੂਰ ਕਰਦੀ ਹੈ। ਜਿੱਥੇ ਇਸ ਧਰਤੀ ਨੂੰ ਸੂਫੀਆਂ ਦੇ ਪੀਰਾਂ ਨੇ ਆਪਣੇ ਕਲਾਮ ਰਾਹੀਂ ਪਾਕ ਕੀਤਾ, ਉੱਥੇ ਹੀ ਇਸ ਧਰਤੀ ਦੀ ਵੱਖਰੀ ਸਕਾਫਤ ਮਾਂ ਬੋਲੀ ਪੰਜਾਬੀ ਤੇ ਆਪਣੀ ਵੱਖਰੀ ਹੋਂਦ ਨੇ ਆਪਣੇ ਵੱਲ ਖਿੱਚ ਪੈਦਾ ਕਰ ਦਿੱਤੀ। ਇਸੇ ਹੀ ਧਰਤੀ ਦੀ ਵੱਖਰੀ ਪਹਿਚਾਣ ਨਾਲ ਆਪਣੀ ਸਕਾਫਤ ਤੇ ਮਾਂ ਬੋਲੀ ਦੀ ਸੇਵਾ ਨਿਭਾਉਂਦੇ ਹੋਏ ਇੱਕ ਖੂਬਸੂਰਤ ਨਾਮ ਐਮੀ ਵਿਰਕ, ਜਿਸ ਦੀ ਖੂਬਸੂਰਤ ਆਵਾਜ਼, ਬੁਲੰਦ ਅਦਾਕਾਰੀ ਤੇ ਧਰਤੀ ਮਾਂ ਨਾਲ ਪਿਆਰ ਕਰਕੇ ਹੀ ਅੱਜ ਅਸੀਂ ਪਹੁੰਚੇ ਹਾਂ ਉਹਨਾਂ ਦੇ ਫਾਦਰਸ ਦੇ ਪਿੰਡ ਬਹਾਲੀ ਕੇ, ਜੋ ਕਿ ਸਫਦਰਾਬਾਦ ਦੇ ਕਰੀਬ ਅਤੇ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਮੌਜੂਦ ਹੈ। अस्सलाम वालेकुम बाबा जी। वालेकुम सलाम। बाबा जी की नाम है? मेरा नाम रामत अली है। तो उम्र कितनी हो गई है? उम्र मेरा ख्याल जाऊँ तो सिख गए, मैं सिख वेखे ही नहीं, अंदाजन कितनी उम्र होगी? अंदाजन पता नहीं 70 साल की 80 साल 70 साल पाकिस्तान में 80 को साल हो गई होनी, 80 तो 85 साल हो गई। ਜਦੋਂ ਹੋਈ ਆ ਵੰਡ ਪੰਜਾਬ ਦੀ ਵੀ ਉਦੋਂ ਹੋਸ਼ ਸੀ ਮਾੜੀ ਜੀ। ਉਦੋਂ ਹੋਸ਼ ਮੈਨੂੰ। ਤੇ ਬਰਾਦਰੀ ਕਿਹੜੀ ਤੁਹਾਡੀ? ਸਾਡੀ ਅਸੀਂ ਮਲਕ ਹੁੰਨੇ ਆ ਤੇਲੀ ਤੇ ਉਦੋਂ ਇੱਥੇ ਹੀ ਰਹਿੰਦੇ ਸੋ ਇੱਥੇ ਰਹਿੰਦੇ ਆ ਪਿੰਡ ਤੇ ਗਏ ਨਹੀਂ? ਨਹੀਂ। ਅੱਛਾ ਠੀਕ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ? ਉਹਦਾ ਨਾਂ ਚਿਰਾਗਦੀਨ ਸੀ। ਚਿਰਾਗਦੀਨ। ਹਾਂ। ਇੱਥੇ ਪਿੰਡ ਆਪਣੇ ਸਰਦਾਰ ਰਹਿੰਦੇ ਹੁੰਦੇ ਸੀ, ਉਹਨਾਂ ਦੇ ਕੋਈ ਨਾਂ ਯਾਦ ਨੇ ਕਿਹੜਾ ਕਿਹੜਾ ਰਹਿੰਦਾ? ਮੈਨੂੰ ਸਾਰਿਆਂ ਦੀ ਜਿਹੜੇ ਸਾਡੇ ਪੱਤੀ ਵਾਲੇ ਨੇ ਸਾਰਿਆਂ ਦੀ ਯਾਦ ਨੇ। ਦੱਸੋ ਹਾਂ ਥੋੜੇ ਜਿਹੇ। ਇੱਕ ਕਾਲਾ ਸਿੰਘ, ਹਾਂਜੀ, ਨੌ ਨਿਹਾਲ। ਨੌ ਨਿਹਾਲ। ਹਾਂ। ਇੱਕ ਦੇ ਨਾਂ ਜਿਹੜਾ ਨੌ ਨਿਹਾਲ ਸੀ ਤੇ ਇੱਕ ਦੇ ਨਾਂ ਸੀ ਭਗਤ ਆਂਦੇ ਸਨ। ਭਗਤ ਉਹਨੂੰ ਸੱਦਦੇ ਸਨ। ਹਾਂਜੀ। ਉਹ ਜਿਹੜਾ ਭਗਤ ਸੀ ਹੁੰਦਾ ਸੀ ਮੁੰਡਾ, ਇੱਕ ਚੰਨਾ, ਇੱਕ ਬਣਸਾ, ਉਹ ਮੇਰੇ ਬੇਲੀ ਸਨ। ਅੱਛਾ। ਦੂਜਾ ਇੱਕ ਰਦੀਪ ਸੀ ਇੱਕ ਦੇ ਨਾਂ। ਹਾਂਜੀ। ਇੱਕ ਦੇ ਨਾਮ ਮਿੰਦਰ ਸੀ, ਉਹ ਜਸਵੰਤ ਦਾ ਪੁੱਤਰ ਸੀ। ਅੱਛਾ। ਇੱਥੇ ਇੱਕ ਹੁੰਦੇ ਸੀ ਸੰਤੋਖ ਸਿੰਘ ਤੇ ਉਹਦੇ ਵਾਲਦ ਦਾ ਨਾਮ ਕਪੂਰ ਸਿੰਘ ਸੀ। ਉਹ ਕਪੂਰਗੇ ਜਿਹੜੇ ਸਨ ਉਹ ਪਰਲੇ ਪਾਸੇ ਸਨ, ਉਹ ਦੂਸਰੀ ਸਾਈਡ ਤੇ। ਦੂਜੀ ਪੱਤੀ ਸੀ ਉਹਨਾਂ ਦੀ? ਉਹਨਾਂ ਦੀ ਦੂਸਰੀ ਪੱਤੀ। ਕਪੂਰਗੇ ਦੇ ਭਰਾ ਕਿਹੜੇ ਕਿਹੜੇ? ਉਹਨਾਂ ਦੇ ਭਰਾਵਾਂ ਦਾ ਮੈਨੂੰ ਜਿਹੜੇ ਆਹ ਨੇ ਨਾ ਜਿਹਨੇ ਦੀਆਂ ਬੈਠੀਆਂ ਨੇ, ਇਹਨਾਂ ਦਾ ਨਾਮ ਬੜਾ ਯਾਦ ਹੈ, ਦੂਜਿਆਂ ਦਾ ਨਹੀਂ ਮੈਨੂੰ ਘੱਟ ਹੈ। ਅੱਛਾ। ਕਪੂਰ ਸਿੰਘ ਉਹਨਾਂ ਨੂੰ ਨਾਂ ਉਹਨਾਂ ਨੂੰ ਜਾਣਦੇ ਹੋ? ਉਹਨਾਂ ਨੂੰ ਜਾਣਦੇ ਆ ਕਪੂਰ ਸਿੰਘ ਕਿਹਾ ਨੇ। ਠੀਕ ਹੈ। ਉਹਨਾਂ ਦਾ ਘਰ ਕਿਹੜੀ ਸਾਈਡ ਤੇ ਸੀ? ਉਹਨਾਂ ਦੇ ਪਰਲੀ ਸਾਈਡ ਤੇ ਸੀ ਤੇ ਜਿਹੜੇ ਐਤਲ ਸਨ ਇਹਨਾਂ ਨੂੰ ਤਗਾਣੀਆਂ ਸੱਦਦੇ ਸਨ। ਅੱਛਾ। ਇਹ ਦੱਸੋ ਵੀ ਇਹਨਾਂ ਦੀ ਜਿਹੜੇ ਕਪੂਰ ਹੋਣੀ ਸੀ ਉਹਨਾਂ ਦੀ ਜ਼ਮੀਨ ਕਿਹੜੀ ਸਾਈਡ ਤੇ ਸੀ? ਉਹਨਾਂ ਦੀ ਜ਼ਮੀਨ ਉੱਤਰ ਪਰਾਂ ਹੀ ਦੱਸਦੇ ਸਨ। ਨਹਿਰ ਵਾਲੇ ਪਾਸੇ? ਨਹਿਰ ਵਾਲੇ ਪਾਸੇ ਨਾਲ ਝਾੜੀਆਂ ਚੂੜੀਆਂ ਜਿੱਤਲ ਨਹੀਂ ਤਲ ਪਰਾਂ ਕਰਕੇ ਉਹਨਾਂ ਨੂੰ ਚੋਖਾ ਜਿਹਾ ਨਾਂ ਲੈਂਦੇ ਸਨ। ਅੱਛਾ। ਬਾਜ਼ਾਰੀਆਂ ਕਰਕੇ ਸਾਦੇ ਹਨ। ਇਹ ਚਲ ਉਹਨਾਂ ਦੀ ਜ਼ਮੀਨ ਸੀ ਬਾਜ਼ਾਰੀਆਂ। ਅੱਛਾ ਅੱਛਾ। ਇਹ ਉਹ ਮੁੰਡਾ ਆਉਂਦਾ ਵਾ ਫਿਲਮਾਂ 'ਚ ਕੰਮ ਕਰਦਾ, ਐਮੀ ਵਿਰਕ। ਉਹਦਾ ਵਾਲਦ ਆ ਸੰਤੋਖ ਸਿੰਘ ਤੇ ਉਹਦਾ ਦਾਦਾ ਵਾ ਕਪੂਰ ਸਿੰਘ। ਅੱਛਾ। ਉਹ ਫਿਲਮ ਵੀ ਪਿੱਛੇ ਜਿਹੀ ਆਈ ਸੀ ਅੰਗਰੇਜ਼ 2 ਆਈ ਸੀ ਫਿਲਮ। ਉਹਦੇ ਵਿੱਚ ਆਂਦਾ ਹਾਸੀਆਂ ਖੇਡੀਆਂ ਦਾ ਜਿਹਦੇ ਉਹਦੇ ਜਾਂਦਾ ਹਾਸੀਆਂ ਖੇਡੀਆਂ ਜਾਂਜੀਆਂ ਤੁਹਾਡੇ। ਇਹ ਉਹਨਾਂ ਦੇ ਅੱਬਾ ਜੀ ਦਾ ਪਿੰਡ ਆ, ਉਹਨਾਂ ਦਾ ਵੱਡਿਆਂ ਦਾ ਪਿੰਡ ਆ। ਇਹ ਜਿਹੜਾ ਨਾ ਉਹ ਬਣਸਾ, ਚੰਨਾ, ਰਦੀਪ, ਮਿੰਦਰ, ਇਹ ਸਾਰੇ ਬੇਲੀ ਸਨ ਆਪਣੇ। ਅੱਛਾ। ਇਕੱਠੇ ਖੇਡਦੇ? ਇਕੱਠੇ ਜਿਵੇਂ ਆ ਖੇਡਦੇ ਨੇ ਬਾਲ ਅਸੀਂ ਖੇਡਦੇ ਰਹੇ। ਆ ਗਈ ਤੇ ਆ ਪਿੱਛੇ ਜਿਹੜੀ ਹੁੰਦੀ ਆ ਬਿਲਡਿੰਗ ਨਜ਼ਰ, ਇਹ ਸਾਡੇ ਹੁੰਦਿਆਂ ਦੀ। ਸਾਨੂੰ ਇਹਦਾ ਪਤਾ ਨਹੀਂ, ਸਾਡੇ ਮਾਂ ਪਿਓ ਨੂੰ ਵੀ ਨਹੀਂ ਪਤਾ ਵੀ ਇਹ ਕੌਣ ਹੈ ਤੇ ਕੌਣ ਨਹੀਂ। ਨਹੀਂ, ਉੱਤੇ ਮੜੀ ਲਿਖਿਆ ਵਾ। ਉੱਤੇ ਲਿਖਿਆ ਮੜੀ ਦੇ ਉੱਤੇ ਉਹਨਾਂ ਲਿਖਿਆ ਹੈ ਨਾ। ਇਹਨੂੰ ਉਹ ਕਰਮਾਂ ਵਾਲੇ ਜਿਹੜੇ ਇੱਥੇ ਮੇਲਾ ਬੜਾ ਲਵਾਉਂਦੇ ਸਨ ਤੇ ਅਸੀਂ ਛੋਟੇ ਸਾਂ। ਉਦੋਂ ਹੁੰਦਾ ਸੀ ਦੇਸੀ ਘਿਓ। ਉਹਨਾਂ ਲਿਆ ਕੇ ਨਾ ਮੱਠੀਆਂ ਕੱਢ ਕੇ ਤੇ ਉਹਨਾਂ ਕੜਾਹ ਭਰ ਦੇਣੇ ਨੇ। ਉਹ ਕੜਾਹ ਜਿਹੜੇ ਭਰਨੇ ਤੇ ਉਹਨਾਂ ਭਰ ਕੇ ਵਿੱਚ ਲਿਆ ਕੇ 2-3 ਪੀਪੇ ਘਿਓ ਦੇ ਸੱਟ ਦੇਣੇ, 2 ਬੋਰੀਆਂ ਖੰਡ ਸੱਟ ਦੇਣੀ। ਉਹ ਲਿਆ ਕੇ ਤੇ ਕਾਵਾਂ ਵਿੱਚ ਮਾਰ ਕੇ ਤੇ ਉਹਨਾਂ ਮਿਕਸ ਕਰਕੇ ਤੇ ਅਸੀਂ ਛੋਟੇ 4 ਦੁਆਰੀ ਸੀ ਦੀ 4 ਦੁਆਰੀ 4 ਫੇਰ ਸਾਡੇ ਅਸਾਂ ਇੱਥੇ ਬੋੜ ਬੜੀਆਂ ਹੁੰਦੀਆਂ ਸਨ। ਪਾਪੇ ਖੋ ਨੇ ਉਹਨਾਂ ਡੂਨੇ ਬਣਾ ਕੇ ਚਾਂਜ ਕਰਕੇ ਤੇ ਉਹਨਾਂ ਸਾਨੂੰ ਫਿਰ ਭੁੱਖ ਭਰ ਕੇ ਪਾਈ ਜਾਣੇ ਚਾਹ ਖਾਧੀ ਜਾਣੇ। ਉਹ ਅਸੀਂ ਤੇ ਐਵੇਂ ਹੀ ਰਹਿੰਦੇ ਹਾਂ ਜਿਵੇਂ ਅਸੀਂ ਆ ਬੈਠੇ ਆ, ਕੋਈ ਏਡੇ ਨਹੀਂ ਸਨ ਕਰਦੇ ਵੀ ਤੂੰ ਕਿੱਥੇ ਬਣਾਉਣਾ ਤੇ ਤੂੰ ਕੀ ਕਰਨਾ। ਨਹੀਂ, ਅਸੀਂ ਤੇ ਰਲ ਕੇ ਉਹਨਾਂ ਦੇ ਬੱਚੇ ਵੀ ਸਾਡੇ ਨਾਲ ਖਾਣ ਪੀਣ ਇਕੱਠਾ, ਖਾਣ ਪੀਣ ਉਹ ਬੱਚੇ ਵੀ ਸਾਡੇ ਨਾਲ ਖਾ ਲੈਣਾ, ਉਹਨਾਂ ਨਾਲ ਖਾ ਲੈਣਾ। ਇਸ ਤਰ੍ਹਾਂ ਦਾ ਇੱਕ ਉਹਨਾਂ ਕੋਲ ਗੱਲ ਹੈ ਸੀ। ਉਹ ਅਸੀਂ ਕੰਮ ਨਹੀਂ ਸੀ ਕਰਦੇ, ਉਹ ਝਟਕਾ ਖਾਂਦੇ ਸਨ। ਉਹ ਜਿਹੜਾ ਨਾ ਉਹ ਖਾਂਦੇ ਸਨ ਤੇ ਇਹ ਨਹੀਂ ਸਨ ਅਸੀਂ ਕੰਮ ਕਰਦੇ। ਇਹ ਤੇ ਸਾਡਾ ਉਹ ਖਾ ਜਾਂਦੇ ਸਨ।
ਸਾਡਾ ਹਾਲਾਤ ਕੀਤਾ ਖਾ ਲੈਂਦੇ ਸੀ, ਸਾਡੇ ਮੁਸਲਮਾਨ ਨਹੀਂ ਸਨ ਖਾਂਦੇ। ਅੱਛਾ ਇਹ ਦੱਸੋ ਵੀ ਉਦੋਂ ਇਹਨਾਂ ਦਾ ਇੱਥੇ ਮੁਸਲਮਾਨ ਘਰ ਕਿੰਨੇ ਸਨ ਮੁਸਲਮਾਨਾਂ ਦੇ? ਮੁਸਲਮਾਨਾਂ ਦੇ ਇੱਥੇ ਬਾਬਾ ਸਾਡੇ 25 ਚ ਬਾਬਾ ਜਲਾਇਆਂ ਦੇ ਘਰ ਬੜੇ ਸਨ ਕਿ ਜਾਂ ਅਸੀਂ ਮਲਕਾਂ ਦੇ ਘਰ ਸਨ, ਮਰਾਸੀਆਂ ਦੇ ਵੀ ਘਰ ਸਨ ਇਸ ਪੱਤੀ ਦੇ ਵਿੱਚ। ਇਹ ਬਾਲੇ ਜਲਾ ਕਿ ਮਰਾਸੀ ਤੇ ਮਲਕ ਰਹਿੰਦੇ ਸਨ ਇਸ ਪਾਸੇ। ਅੱਛਾ ਤੇ ਇਹਨਾਂ ਨਾਲ ਉਦੋਂ ਤੇ ਫਿਰ ਸਰਦਾਰ ਜੱਟ ਹੀ ਸਨ, ਇਹਨਾਂ ਨਾਲ ਮਿਲਣ ਵਰਤਨ ਕਿਵੇਂ ਦਾ? ਇਹਨਾਂ ਦਾ ਮਿਲਣ ਵਰਤਨ ਇਹਨਾਂ ਦੇ ਨਾਲ ਹੀ ਰਹਿੰਦੇ ਸਨ। ਇਹਨਾਂ ਦੀ ਸੇਬ ਸੂਬ ਨਾ ਕੋਈ ਸੇਬ ਨਹੀਂ, ਸੇਬ ਨਹੀਂ, ਇਹਨਾਂ ਦੇ ਸਿਰ ਤੇ ਰਹਿੰਦੇ ਸਨ। ਇਹ ਕੋਈ ਨਹੀਂ ਸਿਰ ਤੇ ਹੱਥ ਰੱਖਦੇ ਸਨ। ਇਹ ਕਿਸੇ ਦੀ ਕਣਕ ਵੀ ਵੱਢਣ ਨਹੀਂ ਸਨ ਜਾਂਦੇ, ਇਹਨਾਂ ਦੀ ਵੀ ਵੱਢ ਦਿੰਦੇ ਸਨ। ਇਹਨਾਂ ਤੇ ਉਂਝ ਵੀ ਕੋਈ ਵਾਧਾ ਘਾਟਾ ਕਰੇ ਤੇ ਅੱਗੋਂ ਜਾ ਕੇ ਉਹਨੂੰ ਪੁੱਛ ਦੇਣ ਵੀ ਕਿਉਂ ਕੀਤਾ। ਆਹੋ ਉਦੋਂ ਕਿਵੇਂ ਗਏ ਵੀ ਪਿੰਡ ਵਾਲਿਆਂ ਕੋਲ ਨਾਲ ਕੀਤਾ ਵਾਧਾ ਘਾਟਾ ਤਾਂ ਨਹੀਂ ਕੀਤਾ? ਜਾਂ ਨਹੀਂ ਕੋਈ ਵਾਧਾ ਘਾਟਾ ਨਹੀਂ, ਸਗੋਂ ਉਹਨਾਂ ਰਾਤ ਨੂੰ ਮੈਨੂੰ ਤੇ ਚੰਨੇ ਤੇ ਬਣਸੇ ਦੱਸਿਆ ਬਈ ਅਸੀਂ ਯਾਰ ਟੋਲ ਜਾਣਾ ਤੇ ਅਸੀਂ ਦਿਹਾੜੀ ਡੰਗ ਰਹਿ ਕੇ ਆ ਜਾਣਾ। ਜਦੋਂ ਵੰਡ ਹੋਈ 47 ਦੀ ਐਲਾਨ ਹੋ ਗਿਆ ਕਿ ਇਹ ਪਾਕਿਸਤਾਨ ਬਣ ਗਿਆ ਤੇ ਉਹ ਇੰਡੀਆ ਬਣ ਗਿਆ, ਇਹ ਨਹੀਂ ਇਹਦੋਂ ਉੱਠ ਕੇ ਗਏ ਜਦੋਂ ਕਿਸ ਤਰ੍ਹਾਂ ਗਏ ਆ? ਵੀ ਆਂਦੇ ਨਾ ਕਤਲੋਗਾਰਤ ਹੋਈ, ਜਸੇ ਪਏ, ਇੱਕ ਦੂਜੇ ਨੂੰ ਮਾਰਿਆ ਨਾ, ਅਮਨ ਚੈਨ ਨਾਲ ਉੱਠ ਕੇ ਗਏ ਨੇ। ਮੈਂ ਵੀ ਨਾਲ ਗਿਆ ਚੰਨੇ ਦੇ ਤੇ ਬਣ ਕੇ ਦੇ। ਉਹਨਾਂ ਇਹ ਗੱਲ ਆਖੀ ਵੀ ਯਾਰ ਅਸੀਂ ਅੱਜ ਕੱਲ ਲੱਗੇ ਹੋਣੇ, ਸਾਨੂੰ ਇੱਥੋਂ ਕਿਹੜਾ ਕੱਢ ਸਕਦਾ? ਵੀ ਇੱਕ ਦੋ ਦਿਨਾਂ ਜਾਣਾ ਫਿਰ ਆਏ ਆ ਜਾਣਾ ਅਸਾਂ ਇੱਥੇ ਬੈਠ ਲਵਾਂਗੇ। ਉਦੋਂ ਤੇ ਇਹ ਸੀ ਵੀ ਨਿਕਲੇ ਵੀ ਸ਼ਾਮ ਵੇਲੇ ਨੇ। ਸ਼ਾਮ ਦਿਨ ਡੁੱਬਾ ਪਹਿਲਾਂ ਕੋਈ ਨਹੀਂ ਸਨ ਜਾਂਦੇ ਇੱਥੇ। ਜਦੋਂ ਆਈ ਨਾ ਗੱਡੀ ਭਰੀ ਕੇ ਤੇ ਉਦੋਂ ਲੋਕਾਂ ਨੇ ਹੇਠ ਉੱਤੇ ਚੜ੍ਹ ਕੇ ਤੇ ਉਹਨਾਂ ਆਖਿਆ ਵੀ ਮੁਸਲਮਾਨ ਇੱਤਲਾ ਆ ਗਏ ਨੇ। ਸਾਡੇ ਇੱਥੇ 2 ਸਿੱਖ ਸਨ ਇੱਥੇ, ਉਹਨਾਂ ਫੌਜ ਵਾਲਿਆਂ ਮਾਰ ਦਿੱਤੇ ਸਟੇਸ਼ਨ ਤੇ। ਜਦੋਂ ਉਹਨਾਂ ਮਾਰੇ ਨੇ ਨਾ ਫਿਰ ਇਹਨਾਂ ਦਾ ਦਿਲ ਹੱਲ ਗਿਆ। ਪਹਿਲਾਂ ਹੀ ਕੋਈ ਨਹੀਂ ਉੱਠੇ, ਉਹ ਰਾਤ ਫਿਰ ਉੱਠ ਬੈਠੇ ਨੇ। ਇਹ ਰਾਤ ਹੀ ਨਾ ਉੱਠ ਕੇ ਤੇ ਨਿਕਲ ਗਏ ਨੇ। ਇੱਥੇ ਸੱਚੇ ਸੌਦੇ ਚੱਲੇ ਆ, ਉੱਥੋਂ ਫੇਰ ਆ ਜਾਣਾ। ਅਸਾਂ ਕਿ ਚਲੋ ਠੀਕ ਹੈ। ਇਹ ਮੁੜ ਸਾਰਾ ਹੀ ਕੰਮ ਪੁੱਠ ਬਿਠਾ 4 ਚਫੇਰੇ ਦੇ ਸਾਰਾ ਹੀ ਉੱਥੇ ਇਕੱਠਾ ਹੋ ਗਿਆ। ਸਾਡੇ ਕੋਲ ਆ ਕੇ ਦਾਣੇ ਵੀ ਪੀ ਕੇ ਜਾਂਦੇ ਰਹੇ ਰਾਤ ਬਾਬਾ ਕਾਫੀ ਚਿਰ ਬੈਠੇ ਰਹੇ। ਰਾਤ ਦਾਣੇ ਇੱਥੇ ਪੀ ਕੇ ਟੱਗੇ ਜੋ ਕੇ ਟੱਗੇ ਟੁੱਗੇ ਇੱਥੇ ਹੀ ਛੱਡ ਗਏ। ਮੁੜ ਟੱਗੇ ਆਪਣੇ ਦੇਣੇ ਤੇ ਮੁੜ ਯਾਰ ਅਸੀਂ ਰਲ ਕੇ ਰਹੇ। ਸਾਡੇ ਕੋਈ ਕਤਲ ਕਰ ਨਹੀਂ ਹੋਈ ਸਾਡੇ ਇੱਥੇ, ਤੇ ਸਾਡੇ ਬੰਦਾ ਵੀ ਹੋਇਆ ਕੋਈ ਨਹੀਂ ਵੇਖਿਆ ਆਪਣੇ ਪਿੰਡ 'ਚ ਏਰੀਏ 'ਚ। ਲਾਮੇ ਮੁੜ ਬੜੀ ਕਤਲਗਾਹ ਸੁਣਦੇ ਰਹੇ ਵੀ ਉੱਥੇ ਵੀ ਬੜੇ ਕਤਲ ਹੋਏ ਨੇ, ਉੱਥੇ ਫੌਜ ਮਾਰ ਦਿੱਤੇ ਨੇ ਉੱਥੇ ਆਏ। ਮੁੜ ਇੱਥੇ ਆ ਜਿਹੜੇ ਸਨ ਨਾ ਇੱਥੇ ਮਜਬੀ ਇਹਨਾਂ ਸਾਦੇ ਹਨ ਢਾਬੀ, ਇਹ ਨਹੀਂ ਸਨ ਉੱਠਦੇ। ਇਹ ਉੱਠਦੇ ਨਹੀਂ ਸਨ, ਇਹ ਫਿਰ ਧੱਕੇ ਨਾਲ ਵੇਰ ਕੇ ਬਹਿ ਰਹੇ ਸਨ। ਅੱਛਾ ਇਹ ਮੁੜ ਇੱਥੇ ਟਰੱਕ ਆਏ ਨੇ ਵਾਵਾ 20-25, ਉਹਨਾਂ ਨੂੰ ਮੁੜ ਪਤਾ ਨਹੀਂ ਕੋਈ ਮਿਹਨਤ ਨਾਲ ਉਠਾਇਆ ਨੇ ਕਿਸ ਨਾਲ ਉਹਨੇ ਟਰੱਕ ਭਰ ਕੇ, ਉਹ ਵੀ ਸਾਡੇ ਪਿੰਡ ਰਾਤ ਰਹਿ ਕੇ ਗਏ ਨੇ ਤੇ ਟਰੱਕ ਭਰ ਕੇ ਪਿੱਛੋਂ ਕੱਢੇ। ਉਹਨਾਂ ਦਾ ਪੁਰਾਣਾ ਪਿੰਡ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਉਹ ਸਾਡੇ ਕੋਲੇ ਆਣ, ਅਸੀਂ ਉਹਨਾਂ ਦੀ ਇਨਸ਼ਾਅੱਲਾ ਹਰ ਤਰੀਕੇ ਨਾਲ ਉਹਨਾਂ ਦੀ ਭਰਪੂਰ ਜਿਹੜੀ ਨਾ ਖਿਦਮਤ ਕਰਾਂਗੇ ਔਰ ਜਾ ਕੇ ਉਹ ਦੱਸਣਗੇ ਕਿ ਪਾਕਿਸਤਾਨ ਦੇ ਵਿੱਚ ਸਾਡਾ ਪੁਰਾਣਾ ਪਿੰਡ ਸੀ। ਉਹਨਾਂ ਨੇ ਸਾਨੂੰ ਬਹੁਤ ਜਿਹੜਾ ਨਾ ਬੜੇ ਅੱਛੇ ਤਰੀਕੇ ਨਾਲ ਜਿਹੜਾ ਨਾ ਉਹਨਾਂ ਨੇ ਸਾਨੂੰ ਗਾਈਡ ਕੀਤਾ ਹੈ, ਉਹਨਾਂ ਨੇ ਸਾਡੀ ਬੜੀ ਸੇਵਾ ਕੀਤੀ ਹੈ ਤੇ ਸਾਨੂੰ ਵੀ ਇਸ ਚੀਜ਼ ਦੀ ਖੁਸ਼ੀ ਹੋਏਗੀ ਕਿ ਉਹ ਸਾਡੇ ਕੋਲੇ ਆਣ, ਸਾਨੂੰ ਮਿਲਣ। ਹਾਂਜੀ ਅਸੀਂ ਵੀ ਚਾਹੁੰਦੇ ਕਿ ਉਹ ਸਾਨੂੰ ਮਿਲਣ ਵਾਸਤੇ ਆਣ ਔਰ ਸਾਨੂੰ ਬੜੀ ਖੁਸ਼ੀ ਹੋਏਗੀ ਕਿ ਉਹ ਸਾਡੇ ਕੋਲੇ ਆਣ, ਅਸੀਂ ਉਹਨਾਂ ਦੀ ਖਿਦਮਤ ਵੀ ਕਰਾਂਗੇ। ਆ ਪਿੱਛੇ ਜਿਹੜੀ ਆਉਂਦੀ ਆ ਸਮਾਧ ਨਜ਼ਰ, ਇਹ ਕੀ ਚੀਜ਼ ਹੈ? ਇਹ ਜੀ ਸਾਡੇ ਵੱਡੇ ਗੱਲ ਕਹਿ ਰਹੇ ਨੇ ਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਸਾਡੀ ਵੀ ਹੋਸ਼ ਤੋਂ ਇਹ ਚੀਜ਼ ਜਿਹੜੀ ਨਾ ਅਸੀਂ ਪਹਿਲੇ ਦੀ ਵੇਖ ਰਹੇ ਹਾਂ ਤੇ ਅਸੀਂ ਵੀ ਇਸ ਚੀਜ਼ ਨੂੰ ਵੇਖਣ ਡਏ ਹਾਂ। ਛੋਟੇ ਤੋਂ ਲੈ ਕੇ ਤੇ ਹੁਣ ਤੱਕ ਅਸੀਂ ਵੇਖਿਆ। ਸਾਡੇ ਵੱਡੇ ਵੀ ਇਸ ਚੀਜ਼ ਨੂੰ ਜਿਹੜਾ ਨਾ ਕਿ ਇਹਨਾਂ ਦਾ ਬਜ਼ੁਰਗਾਂ ਦਾ ਜਿਹੜਾ ਨਾ ਖਤਮ ਦਿਲਾਉਂਦੇ ਸਨ, ਇਹਨਾਂ ਦਾ ਉਰਸ ਮਨਾਉਂਦੇ ਸਨ ਔਰ ਅਸੀਂ ਵੀ ਜਿਹੜਾ ਨਾ ਇਹਨਾਂ ਦਾ ਜਦੋਂ ਦੀ ਹੋਸ਼ ਸੰਭਾਲੀ ਅਸੀਂ ਵੀ ਇਹਨਾਂ ਦਾ ਉਰਸ ਕਰਾਉਂਦੇ ਹਾਂ ਤੇ ਹਰ ਤਰੀਕੇ ਨਾਲ ਜਿਹੜਾ ਨਾ ਲੰਗਰ ਪਾਣੀ ਤੇ ਇੱਥੇ ਚਿਰਾਗ ਵੀ ਬਾਲੀ ਦੇ ਨੇ, ਗੱਲਾਂ ਵੀ ਰੱਖਿਆ। ਲੋਕ ਇੱਥੇ ਆਪਣੀਆਂ ਦੁਆਵਾਂ ਕਰਦੇ ਨੇ, ਮੰਨਤਾਂ ਪੂਰੀਆਂ ਹੁੰਦੀਆਂ ਨੇ ਤੇ ਲੋਕ ਜਿਹੜੇ ਨਾ ਬੜੀ ਖੁਸ਼ੀ ਦੇ ਨਾਲ ਜਿਹੜਾ ਨਾ ਇਸ ਚੀਜ਼ ਨੂੰ ਜਿਹੜੀ ਥੜਾ ਬਣਿਆ ਤੇ ਜੁੱਤੀਆਂ ਥੱਲੇ ਲਾਉਂਦੇ ਆ। ਹਾਂਜੀ ਇਹਤਰਾਮ ਵਾਸਤੇ ਜੀ। ਇਹ ਵੇਖੋ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਕੀ ਨਾਂ ਜੇ? ਨਾਇਤ। ਉਮਰ ਕਿੰਨੀ ਕਿ ਆਪਣੀ? ਉਮਰ ਹੋਣੀ ਹੈ 60-65 ਸਾਲ। ਨਹੀਂ ਅੱਛੀਆਂ ਤੋਂ ਇਹ ਵੀ ਉੱਤੇ ਵੇ। ਅੱਛਾ ਅਸੀਂ ਉੱਤੇ ਬਾਬਾ ਲਗਾਉਣ ਡਿਆ ਉਮਰ? ਨਹੀਂ ਮੈਂ ਜੰਦਾਲੇ ਅੱਛਾ ਦੱਸਿਆ। ਜਦੋਂ ਵੰਡ ਹੋਈ ਆ ਬਣਿਆ ਪਾਕਿਸਤਾਨ ਇੰਡੀਆ, ਉਦੋਂ ਕਿੰਨੀ ਸੀ ਉਮਰ? ਉਦੋਂ ਸੀ 60 ਕੁ ਸਾਲ ਦੇ। ਵੀ ਹੋਸ਼ ਸੀ ਮਾੜੀ ਚੰਗੀ? ਹਾਂ ਮਾੜੀ ਚੰਗੀ ਬਹੁਤ ਸੀ। ਤੇ ਮੈਂ ਅੱਗੇ ਵੀ ਪੁੱਛਦਾ ਹਾਂ ਵੀ ਜਿਹੜੇ ਆਪਣੇ ਪਿੰਡ ਰਹਿੰਦੇ ਸੀ ਇੱਥੇ ਸਰਦਾਰ, ਉਹਨਾਂ ਦੇ ਕੋਈ ਨਾਵਾਂ ਦਾ ਪਤਾ ਵੀ ਕਿਹੜੇ ਰਹਿੰਦੇ ਸੀ, ਕੋਈ ਯਾਦ ਮਾੜਾ ਚੰਗਾ ਹੋਵੇ? ਉਹ ਜਿਹੜੇ ਇਸ ਪਾਸੇ ਸਨ ਨਾ ਸਾਡੇ ਵਾਲੇ, ਹਾਂਜੀ ਉਹਨਾਂ ਦੇ ਨਾਵਾਂ ਦਾ ਪਤਾ ਹੈ। ਕੀ ਨਾਂ? ਇੱਕ ਨਾ ਕਬਾਲ ਸੀ, ਇੱਕ ਨਾ ਅੰਬਰ ਸੀ, ਇੱਕ ਨਾ ਜਵਾਨ ਸਿੰਘ ਸੀ, ਇੱਕ ਜਸਵੰਤ ਨੌਨਿਆਲ, ਕਾਲਾ ਸਿੰਘ। ਤੇ ਬਰਾਦਰੀ ਕਿਹੜੀ ਤੁਹਾਡੀ? ਅੰਸਾਰੀ। ਅੰਸਾਰੀ। ਤੇ ਤੁਹਾਡੇ ਵਾਲਦ ਦਾ ਕੀ ਨਾਂ? ਅਲਾਈ ਬਖਸ਼। ਵੀ ਤੁਸੀਂ ਇੱਥੋਂ ਦੇ ਸੀ, ਪਰਮਾਨੈਂਟ ਗਏ ਨਹੀਂ 47? ਨਾ ਇੱਥੇ ਹੀ ਰਹੇ, ਪਹਿਲਾਂ ਦੀ ਇੱਥੇ ਹੀ ਰਹੇ, ਹੁਣ ਵੀ ਇੱਥੇ। ਠੀਕ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਬਾਬਾ ਜੀ ਕੀ ਨਾਂ ਜੇ? ਮੇਰਾ ਨਾਮ ਪੀਰ ਭਾਈ। ਤੇ ਉਮਰ ਕਿੰਨੀ ਕੁ ਹੋ ਗਈ ਤੁਹਾਡੀ? ਉਮਰ ਇੱਕ ਹੋ ਗਈ
100 ਸਾਲ ਤਕਰੀਬਨ। ਤੇ ਜਦੋਂ ਹੋਈ ਆ ਪੰਜਾਬ ਪਾਰਟੀਸ਼ਨ ਵੰਡ ਹੋਈ ਆ, ਪਾਕਿਸਤਾਨ ਇੰਡੀਆ ਬਣਿਆ, ਉਦੋਂ ਕਿੰਨੀ ਉਮਰ ਹੋਣੀ ਤੁਹਾਡੀ? ਉਹ ਸਾਲ 47 ਦੇ ਵਿੱਚ ਮੇਰੀ ਸ਼ਾਦੀ ਹੋ ਗਈ। ਪਾਰ ਜਵਾਨ ਸਮਾਂ ਉਦੋਂ ਜਵਾਨ ਸੋ ਪੂਰੇ। ਹਾਂ, ਤੇ ਉਦੋਂ ਮੇਰੀ ਸ਼ਾਦੀ ਹੋਈ ਹੈ ਤੇ ਜਾ ਕੇ ਪਾਦਰੋਂ ਜੋਗੋ ਜਾ ਕੇ ਅਦਲ ਬਦਲ ਹੋ ਗਈ ਹੈ। ਪਾਦਰੋਂ 'ਚ ਜਾ ਕੇ ਹੋ ਗਿਆ ਵੰਡ ਵਾਲਾ ਐਲਾਨ ਹੋ ਗਿਆ 47 ਚ। ਤੇ ਇੱਥੇ ਪਿੰਡ ਆਪਣੇ ਕਿਹੜੀ ਬਰਾਦਰੀ ਬੈਠੀ ਸੀ ਬਹੁਤੀ ਸਰਦਾਰਾਂ ਦੀ? ਇਹ ਤੇ ਕਾਲਾ ਸਿੱਕੀ ਨਹੀਂ, ਬਰਾਦਰੀ ਕਿਹੜੀ ਸੀ? ਵਿਰਕ ਬੈਠੇ ਸੀ? ਵਿਰਕ ਸਾਰੇ ਵਿਰਕ ਆ ਜਿਹੜੇ ਪਿੰਡ ਨੇ ਸਾਰੇ ਵਿਰਕਾਂ ਦੇ ਨੇ। ਸਾਰੇ ਪਿੰਡ ਹੀ ਵਿਰਕਾਂ ਦੇ ਸੀ। ਹਾਂ, ਅੱਛਾ, ਕੋਈ ਨਾਂ ਯਾਦ ਨੇ ਇੱਥੇ ਕਿਹੜੇ ਕਿਹੜੇ ਸਰਦਾਰ ਬੈਠੇ ਸੀ? ਜਿਹੜਾ ਇੱਥੇ ਸਾਡਾ ਵੱਡਾ ਕਾਲਾ ਸਿੰਘ ਸੀ, ਸਾਰਿਆਂ ਨਾਲ ਵੱਡਾ ਸਰਦਾਰ ਸੀ ਜਿਹੜਾ। ਹਾਂ, ਕਾਲਾ ਸਿੰਘ ਸੀ ਉਹਦਾ ਨਾਮ। ਹੋਰ ਕੋਈ ਨਾਂ ਤੇ ਯਾਦ? ਪੁੱਤਰ ਬੰਦੇ ਦਾ ਨਾਂ ਸੀ ਜੋਤ ਸਿੰਘ ਹਾਂ। ਵੱਡੇ ਨਾਲ। ਜਿਹੜਾ ਉਦੋਂ ਛੋਟਾ ਸੀ ਉਹਦਾ ਸੀ ਅਮਰ। ਤੇ ਭਰਾ ਉਹਦਾ ਜਿਹੜਾ ਸੀ ਉਹਦੇ ਨਾਂ ਸੀ ਕਿੰਨਾ ਨੌਨਿਆਲ। ਨੌਨਿਆਲ। ਹਾਂ, ਦੋਵੇਂ ਭਰਾ ਸਨ। ਵਿਰਕ ਨੇ ਸਾਰੇ? ਹਾਂ, ਇਹ ਵਿਰਕ ਸਨ ਸਾਰੇ ਜਿੰਨੇ। ਠੀਕ ਹੈ। ਅੱਛਾ, ਇਹ ਦੱਸੋ ਵੀ ਉਹਨਾਂ ਤੋਂ ਇਲਾਵਾ ਹੋਰ ਇੱਥੇ ਸਰਦਾਰ ਕਪੂਰ ਸਿੰਘ ਵਿਰਕ ਹੁੰਦੇ ਸੀ ਜਾਂ ਸਰਦਾਰ ਸੰਤੋਖ ਸਿੰਘ ਵਿਰਕ, ਕੋਈ ਜਾਣਦੇ ਉਹਨਾਂ ਨੂੰ? ਨਾਂ ਸੁਣਿਆ? ਨਹੀਂ, ਉਹ ਨਹੀਂ ਇੱਥੇ। ਨਹੀਂ, ਨਾਂ ਸੁਣਿਆ। ਉਹ ਇੱਥੇ ਨਾਂ ਸੁਣਿਆ ਜੀ। ਅੱਛਾ, ਤੇ ਇਹ ਦੱਸੋ ਵੀ ਆਬਾਦੀ ਕਿੰਨੀ ਸੀ ਪਿੰਡ ਦੀ? ਆਬਾਦੀ ਹਾਂਜੀ। ਉਦੋਂ 1100 ਆਬਾਦ ਸੀ, ਸਾਰੀ ਆਬਾਦੀ ਸੀ। 1100। ਹਾਂ, ਤੇ ਜਦੋਂ 47 ਦੀ ਵੰਡ ਤੋਂ ਪਹਿਲਾਂ ਰਹਿੰਦੇ ਸਨ ਸਾਰੇ, ਤੁਸੀਂ ਤੁਹਾਡੀ ਕਿਹੜੀ ਬਰਾਦਰੀ ਆ? ਸਾਡੀ ਅਸੀਂ ਪਰਜਾਪਾਤ ਜਾਣਦੇ ਹੋ? ਅੱਛਾ, ਰਹਿਮਾਨੀ। ਹਾਂ। ਤੇ ਉਦੋਂ ਮੁਸਲਮਾਨਾਂ ਦੇ ਘਰ ਕਿੰਨੇ ਸੀ ਇੱਥੇ? ਮੁਸਲਮਾਨਾਂ ਦੇ ਇਹ ਮਾੜਿਆਂ ਦੇ ਘਰ ਹੀ ਸਨ। ਮਜ਼ਾਰੇ ਸਨ ਸਾਰੇ, ਜਿਹੜੇ ਚਾਰ ਫੇਰੇ ਜਿਹੜੇ ਅਸੀਂ ਕੰਮਕਾਰ ਕਰਦੇ ਸਨ। ਤੇਰਾ ਵੀ ਕਰ ਲਿਆ, ਉਹਦਾ ਵੀ ਕਰ ਲਿਆ। ਅੱਛਾ ਅੱਛਾ। ਹਾਂ, ਤੇ ਅਸੀਂ ਘੁਮਿਆਰ ਆ ਤੇ ਉਹਨੇ ਰਮਾਨੀ ਨਾ ਟੈਕਿਆ। ਠੀਕ ਹੈ। ਹਾਂ। ਤੇ ਇਹ ਦੱਸੋ ਵੀ ਇਹਨਾਂ ਦਾ ਆਪਣਾ ਮੁਸਲਮਾਨਾਂ ਨਾਲ ਰਹਿਣ ਵਰਤਾਅ ਚੰਗਾ ਸੀ ਸਰਦਾਰਾਂ ਦਾ? ਬੜਾ ਠੀਕ ਠਾਕ ਸੀ। ਬਿਲਕੁਲ ਠੀਕ ਠਾਕ ਸੀ ਵਰਤਾਅ? ਹਾਂ, ਠੀਕ। ਵਰਤਾਅ ਬੜਾ ਠੀਕ ਠਾਕ ਸੀ। ਤੇ ਜਦੋਂ ਗਏ ਇੱਥੋਂ 47 ਚ ਐਲਾਨ ਹੋ ਗਿਆ ਵੀ ਇਹ ਪਿੰਡ ਛੱਡ ਦਿਓ ਹੁਣ, ਹਾਂ, ਤੇ ਫਿਰ ਕਿਵੇਂ ਗਏ ਇੱਥੋਂ? ਪਿਆਰ ਨਾਲ ਪਤਾ ਸੁਲ੍ਹਾ ਸਫਾਈ ਨਾਲ ਗਏ ਜਾਂ ਕਿਵੇਂ ਗਏ? ਇਹ ਇਸ ਤਰ੍ਹਾਂ ਗਏ ਜਿਵੇਂ ਮੱਖਣ ਦੇ ਵਾਲ ਕੱਢ ਲਈਦਾ। ਅੱਛਾ, ਅਮਨ ਜੈਨ ਨਾਲ ਕੋਈ ਲੜਾਈ ਨਹੀਂ ਹੋਈ? ਨਾ, ਕੋਈ ਲੜਾਈ ਨਹੀਂ, ਕੋਈ ਪੜ੍ਹਾਈ ਨਹੀਂ, ਕੋਈ ਲਾਣੇ ਨਹੀਂ ਦੇਣੀ ਨਹੀਂ। ਠੀਕ ਹੈ। ਹਾਂ, ਤੇ ਜਦੋਂ ਗਏ ਆਪਣਾ ਮਾਲ ਡੰਗਰ ਸਾਰਾ ਲੈ ਗਏ? ਮਾਲ ਡੰਗਰ ਕੋਈ ਛੱਡ ਕੇ ਮਾਮਾ ਵਾਲੀ ਟੁੱਟ ਗਿਆ ਇਹਨਾਂ ਦਾ ਮਾਲ। ਤੇ ਕੁਝ ਜਾਤਰੀ ਟੁੱਟ ਗਿਆ ਸੀ ਮਾਲ ਇਹਨਾਂ ਦਾ। ਜਾਤਰੀ? ਇਹ ਵੱਡੇ ਘਰ ਦਾ। ਠੀਕ ਹੈ। ਹਾਂ, ਇਹ ਜਿਹੜਾ ਵੱਡਾ ਕਰਦੇ ਆ ਤੇ ਸਾਡੀਆਂ ਜਿਹੜਾ ਪਤਾਲ ਤੱਕ ਗਈਆਂ ਸਾਨੂੰ ਕਿਸ ਅਦਲ ਬਦਲ ਕਰਨਾ ਹੈ। ਸਾਨੂੰ ਕਿਹਨੇ ਕੱਢਣਾ ਇੱਥੋਂ? ਹਾਂ, ਹੁਕਮਦਾ ਦਾ ਲਾ ਉਹਦੇ ਜਿਹੜੀ ਆ ਖੜਿਆ ਲਾ ਅਸੀਂ ਮੰਨ ਲਾਂਗੇ। ਹੁਣ ਮੰਨਣ ਨੂੰ ਤਿਆਰ ਸਨ, ਜਿਹੜੀ ਲਾ ਉਹਦੇ ਬਾਬਾ ਮੰਨੋ ਵੀ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਰਹਿਣ ਨੂੰ ਤਿਆਰ ਹੈ, ਲੇਕਿਨ ਉਹਨੇ ਪਿੰਡ ਨਹੀਂ ਛੱਡਣਾ। ਤੇ ਸਾਡੀਆਂ ਜਿਹੜਾ ਬਤਾ ਉਹਨਾਂ ਨੂੰ ਇਹ ਨਹੀਂ ਸੀ ਪਹਿਲੇ ਕਹਾ ਵਾਂਢੀ ਹੋ ਗਈ ਤਾਂ ਟੁੱਟ ਜਾਣੇ ਸੀ। ਇਹਨਾਂ ਨੂੰ ਕੋਈ ਇਸ ਗੱਲ ਦਾ ਪਤਾ ਲੱਗਾ ਕੋਈ ਨਹੀਂ। ਪਤਾ ਉਹਦੇ ਲੱਗਾ ਜਦੋਂ 60 ਵਜੇ ਪਤਾ ਉਹਦੇ ਗੱਡੀ ਆਈ ਹੈ ਜਦੋਂ 4 ਵਜੇ ਨਾਲ ਗੱਡੀ ਆਈ ਹੈ। ਠੀਕ ਹੈ। ਇੱਥੇ ਬਾਬੂ ਸਨ, ਉਹ ਗੱਡੀ ਵਾਲਾ ਚਾੜ ਲੈਣ ਅੱਗੇ ਆਇਆ ਸੀ ਰੱਖ ਦੇ ਵਿੱਚ ਗਰਮਾਲ ਤੋਂ ਅੱਗੇ ਜਾ ਕੇ ਰੱਖ ਆਉਂਦੀ ਸੀ ਬੜੀ। ਉੱਥੇ ਜਾ ਕੇ ਉਹਨਾਂ ਹੇਠਾਂ ਲਾਜ ਦਾ ਅੱਲਾ ਜਿਹੜੇ ਮਾਰ ਛੱਡੇ ਨੇ ਕਿ ਕੀ ਕਰ ਛੱਡਦੇ, ਟੇਸ਼ਨ ਸੁਣਿਆ ਹੋ ਗਿਆ। ਉਹ ਥੋੜੇ ਬੜੇ ਪਿੰਡ ਵਾਲੇ ਆਖਿਆ ਵੱਡੇ ਨੇ ਭਾਈ ਅੱਜ ਰਾਤ ਨਹੀਂ ਰਹਿਣਾ, ਅੱਜ ਟੁਰ ਜਾਣਾ। ਉਹ ਟਿੱਬੀ ਸਾਡੇ ਕੋਲ ਯਾਤਰੀ ਦੇ ਨਾਲ ਵੱਜਦੀ ਉਰਲੇ ਮੈਂ ਉੱਥੇ ਰਾਤ ਜਾ ਕੇ ਰਹੇ ਸਨ। ਅਸੀਂ ਨਾਲ ਗਏ ਉਸ ਟਿੱਬੀ ਉੱਤੇ ਜਾ ਕੇ ਗਏ ਰਾਤ ਉੱਥੇ ਰਹਿਣ। ਜੋ ਬੱਚਾ ਬਚਾ ਬੀਬੀ